ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਆ, ਜਿੱਥੇ ਇੱਕ ਕੈਲੀਫੋਰਨੀਆ ਦੇ ਬੰਦੇ ਨੇ ਐਡਮਿਟ ਕੀਤਾ ਆ ਵੀ ਉਸ ਦੀ ਜੋ ਮਾਂ 30 ਸਾਲ ਪਹਿਲਾਂ ਮਰ ਗਈ ਸੀ, ਉਹਨੂੰ ਜਿੰਦਾ ਦੱਸ ਕੇ ਉਹ $8 ਲੱਖ ਤੋਂ ਵੱਧ ਮਨੀ ਪਿਛਲੇ 30 ਸਾਲਾਂ 'ਚ ਗਵਰਨਮੈਂਟ ਤੋਂ ਬਟੋਰਦਾ ਰਿਹਾ ਹੈਗਾ ਆ। ਜੀ ਜੀ ਇਹ ਜੋ ਕ੍ਰਾਈਮ ਆ, ਇਸ ਨੂੰ ਲੌਂਗੈਸਟ ਰਨਿੰਗ ਤੇ ਲਾਰਜੈਸਟ ਫਰਾਡ ਕਰਕੇ ਦੱਸਿਆ ਜਾ ਰਿਹਾ। ਯੂਐਸ ਅਟਾਰਨੀ ਰੈਂਡੀ ਗੌਸਮੈਨ ਦੇ ਮੁਤਾਬਕ ਡੋਨਲਡ ਫੀਲਿਕਸ ਜੈਂਪਿਚ 65 ਸਾਲਾਂ ਦਾ ਪੋਵੇ ਦਾ ਰਹਿਣ ਵਾਲਾ, 25 ਸਾਲਾਂ ਦੀ ਉਹਨੂੰ ਸਜ਼ਾ ਹੋ ਸਕਦੀ ਆ ਜੇਲ੍ਹ ਦੇ ਵਿੱਚ, ਕਿਉਂਕਿ ਉਸਨੇ ਸੋਸ਼ਲ ਸਿਕਿਉਰਿਟੀ ਦੇ ਨਾਲ ਫਰਾਡ ਕੀਤਾ ਆ। ਉਹ ਆਪਣੀ ਮਦਰ ਦੀਆਂ ਸੋਸ਼ਲ ਜੀ ਸਿਕਿਉਰਿਟੀ ਲਗਭਗ 33 ਸਾਲ ਕਲੈਕਟ ਕਰਦਾ ਰਿਹਾ। ਉਹਦੇ ਨਾਂ ਦੇ ਉੱਤੇ ਕਈ ਕ੍ਰੈਡਿਟ ਕਾਰਡ ਵੀ ਉਹਨੂੰ ਖੋਲ੍ਹ ਲਏ। ਉਹਦੇ ਸਿਗਨੇਚਰ ਵੀ ਆਪ ਹੀ ਜਿਹੜਾ ਫੇਕ ਕਰਦਾ ਸੀ, ਜਦ ਕਿ ਉਸ ਦੀ ਮਦਰ ਦੀ ਮੌਤ 1990 ਦੇ ਵਿੱਚ ਜਾਪਾਨ ਵਿੱਚ ਹੋ ਗਈ ਸੀ। ਸੋ ਉਸਨੇ ਕਿਤੇ ਵੀ ਰਿਪੋਰਟ ਨਹੀਂ ਕੀਤਾ ਤੇ ਉਹ ਪੈਸੇ ਜਿਹੜੇ ਆ ਬਟੋਰਦਾ ਰਿਹਾ। ਇਕੱਲੇ ਪੈਸੇ ਨਹੀਂ ਬਟੋਰੇ, ਉਹਦਾ ਸੋਸ਼ਲ ਸਿਕਿਉਰਿਟੀ ਆਈਡੀ ਨੂੰ ਯੂਜ਼ ਕਰਕੇ ਕਈ ਜਿਹੜੇ ਆ ਅਕਾਊਂਟ ਆ ਉਹ ਵੀ ਉਸਨੇ ਕ੍ਰੈਡਿਟ ਕਾਰਡ ਦੇ ਖੁਲਾਏ, ਤੇ ਨਾਲ ਦੀ ਨਾਲ ਉਹ ਟੈਕਸ ਰਿਟਰਨ ਵੀ ਹਮੇਸ਼ਾ ਫਾਈਲ ਕਰਦਾ ਰਿਹਾ। ਜੀ ਜੈਂਪੇਚ ਨੇ ਐਡਮਿਟ ਕੀਤਾ ਹੈ ਕਿ ਨਵੰਬਰ 1990 ਤੋਂ ਲੈ ਕੇ ਸਤੰਬਰ 2022 ਤੱਕ ਉਸਨੇ $8,30,238 ਜੋ ਪਬਲਿਕ ਦਾ ਮਨੀ ਹੁੰਦਾ ਹੈ, ਸੋਸ਼ਲ ਸਿਕਿਉਰਿਟੀ, ਉਸ ਨੂੰ ਚੋਰੀ ਕੀਤਾ ਹੈ ਯੂਐਸ ਅਟਾਰਨੀ ਆਫਿਸ ਦੇ ਮੁਤਾਬਕ। ਤੇ ਹੁਣ 25 ਸਾਲਾਂ ਦੀ ਸਜ਼ਾ ਜੇ ਉਹ ਕਨਵਿਕਟ ਹੋ ਜਾਂਦਾ ਹੈ ਤੇ ਉਸ ਦੀ ਜਿਹੜੀ ਸੈਂਟੈਂਸਿੰਗ ਆ ਸਤੰਬਰ 20 ਨੂੰ ਹੋਣੀ ਹੈਗੀ। ਜੀ ਅਗਲੀ ਖਬਰ ਬੇਕਰਸਫੀਲਡ ਤੋਂ ਆ। ਬੇਕਰਸਫੀਲਡ ਦੇ ਵਿੱਚ ਜਿਹੜੇ ਅੱਗ ਬੁਝਾਊ ਦਸਤੇ ਨੇ ਉਹਨਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਸੀ ਜਦੋਂ ਨਾਰਥ ਬੇਕਰਸਫੀਲਡ ਦੇ ਇਲਾਕਿਆਂ ਦੇ ਵਿੱਚ ਇੱਕ ਥਾਂ ਤੇ ਅੱਗ ਲੱਗਣ ਬਾਰੇ ਪਤਾ ਲੱਗਿਆ ਸੀ। ਪਤਾ ਲੱਗਿਆ ਕਿ ਇਹ ਜਿਹੜੀ ਅੱਗ ਲੱਗੀ ਹੈ ਇਹ ਗ੍ਰੇਨਾਈਟ ਰੋਡ ਤੇ ਜਿਹੜੀਆਂ ਨੇ ਉੱਥੇ ਲੱਗੀ ਹੈ। ਇੱਕ ਸ਼ੋਰੂਮ ਇੱਕ ਥਾਂ ਦੇ ਉੱਤੇ ਲੱਗੀ ਹੈ, ਮਾਫ ਕਰਨਾ, ਸ਼ੋਰੂਮ ਮੈਂ ਵਰਡ ਯੂਜ਼ ਕਰ ਗਿਆ। ਤਾਂ ਇਹ ਉੱਥੇ ਇਹ ਅੱਗ ਲੱਗੀ ਹੈ ਤੇ ਤਕਰੀਬਨ 20 ਜਿਹੜੀਆਂ ਐਮਰਜੈਂਸੀ ਯੂਨਿਟ ਸੀਗੀਆਂ ਉੱਥੇ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਸੀ ਅੱਗ ਤੇ ਕਾਬੂ ਪਾਉਣ ਦੇ ਲਈ। ਤਕਰੀਬਨ ਇਹ ਰਿਪੋਰਟ ਹੋਈ ਹੈ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਅੱਗ ਜਿਹੜੀ ਹੈ ਇਹਦੇ ਕਰਕੇ ਕੋਈ ਇੰਜਰਡ ਤਾਂ ਨਹੀਂ ਹੋਇਆ, ਪਰ 2 ਵਜੇ ਤੋਂ ਬਾਅਦ ਤਕਰੀਬਨ 3 ਵਜੇ ਦੇ ਵਿਚਕਾਰ ਇਹ ਜਿਹੜੀ ਅੱਗ ਲੱਗੀ ਹੈ ਤੇ ਉਹਨਾਂ ਨੂੰ ਅੱਗ ਤੇ ਕਾਬੂ ਪਾਉਣ ਦੇ ਲਈ ਜਿਹੜੀ ਭਾਰੀ ਮੁਸ਼ੱਕਤ ਆ, ਜਿਹੜੇ ਫਾਇਰ ਬ੍ਰਿਗੇਡ ਦੇ ਦਸਤੇ ਨੇ ਜਾਂ ਅੱਗ ਬੁਝਾਊ ਦਸਤੇ ਕਹਿ ਸਕਦੇ ਹਾਂ ਆਪਾਂ, ਤਾਂ ਉਹਨਾਂ ਨੂੰ ਇਹ ਕਰਨੀ ਪਈ ਸੀਗੀ। ਹਾਲੇ ਤੱਕ ਇਸ ਘਟਨਾ ਦੇ ਵਿੱਚ, ਇਸ ਵਾਰਦਾਤ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਜਿਹੜੀ ਆ ਉਹ ਕੋਈ ਖਬਰ ਨਹੀਂ ਹੈ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਅੱਗ ਲੱਗਣ ਦਾ ਜੋ ਸੀਜ਼ਨ ਆ ਆਲਰੇਡੀ ਸ਼ੁਰੂ ਹੋ ਚੁੱਕਾ ਆ। ਮਡੇਰਾ ਕਾਉਂਟੀ ਦੇ ਵਿੱਚ ਅੱਜ ਇੱਕ ਅੱਗ ਲੱਗੀ ਜਿਹਦੇ ਨਾਲ ਇਵੈਕੂਏਸ਼ਨ ਵਾਰਨਿੰਗ ਆ ਮਡੇਰਾ ਕਾਉਂਟੀ ਦੇ ਜੋ ਰੈਜ਼ੀਡੈਂਟਸ ਆ ਉਹਨਾਂ ਨੂੰ ਜਾਰੀ ਕੀਤੀ ਗਈ ਹੈਗੀ ਆ। ਜਿਹੜਾ ਏਰੀਆ ਕੈਸਕੈਡਲ ਬੁਟਸ ਆ ਮਡੇਰਾ ਕਾਉਂਟੀ ਦਾ, ਉੱਥੇ ਅੱਜ ਫਾਇਰ ਰਿਪੋਰਟ ਕੀਤੀ ਗਈ। ਉਸ ਤੋਂ ਬਾਅਦ ਐਮਸੀ ਅਲਰਟ, ਤੇ ਕਿਉਂਕਿ ਇਹ ਕਹਿੰਦੇ ਵੀ ਜੋ ਫਾਇਰ ਆ ਲਾਈਫ ਨੂੰ ਥ੍ਰੈਟ ਆ ਇੱਕ ਤਰ੍ਹਾਂ ਦੇ ਨਾਲ। ਇਵੈਕੂਏਸ਼ਨ ਵਾਰਨਿੰਗ ਜਿਨ੍ਹਾਂ ਏਰੀਆ ਦੇ ਵਿੱਚ ਦਿੱਤੀ ਹੈ ਮਡੇਰਾ ਕਾਉਂਟੀ 'ਚ, ਧਿਆਨ ਨਾਲ ਸੁਣ ਲਿਓ ਕਿਉਂਕਿ ਪੰਜਾਬੀ ਵੀ ਕਾਫੀ ਮਡੇਰਾ ਕਾਉਂਟੀ 'ਚ ਰਹਿੰਦੇ ਆ। ਇੱਕ ਜ਼ੋਨ 919 ਆ, ਰੋਡ 225 ਨਾਰਥ ਈਸਟ, ਜ਼ੋਨ 771 ਰੋਡ 225 ਨਾਰਥ ਵੈਸਟ, ਜ਼ੋਨ 773 ਮਿਸ਼ਨ ਡਰਾਈਵ, ਜ਼ੋਨ 775 ਕੈਸਕੈਡਲ ਬੁਟਸ ਤੇ ਜ਼ੋਨ 643 ਰੋਡ 233। ਸੋ ਜਿਹੜੇ ਹੋਰ ਏਰੀਏ ਆ ਰੋਡ 225 ਬਟਵੀਨ ਟੈਰਾ ਰੈਂਚ ਰੋਡ ਤੇ ਰੇਨਵੋ ਡਰਾਈਵ ਨਾਰਥ ਸਾਈਡ ਆਫ ਰੋਡ, ਇਸੇ ਤਰ੍ਹਾਂ ਟੈਰਾ ਰੈਂਚ ਰੋਡ, ਇੱਥੋਂ ਵੀ ਲੋਕਾਂ ਨੂੰ ਇਵੈਕੂਏਟ ਕਰਨ ਦੇ ਲਈ ਕਿਹਾ ਗਿਆ ਆ। ਕੈਸਕੈਡਲ ਬੋਰਡਸ ਦਾ ਜੋ ਏਰੀਆ ਆ ਉਹ ਪਬਲਿਕ ਐਕਸੈਸ ਦੇ ਲਈ ਕਲੋਜ਼ ਆ। ਪੀਜੀਐਨਈ ਦੇ ਮੁਤਾਬਕ 1300 ਦੇ ਕਰੀਬ ਲੋਕ ਜੋ ਨਾਰਥ ਫੋਕ ਏਰੀਆ ਦੇ ਲਾਗੇ ਆ ਉਹ ਬਿਨਾਂ ਬਿਜਲੀ ਤੋਂ ਇਸ ਟਾਈਮ, ਤੇ ਜਦੋਂ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ, ਕਿਸੇ ਨੂੰ ਇਵੈਕੂਏਸ਼ਨ ਦੀ ਨਿਕਲਣ ਦੀ ਹੈਲਪ ਦੀ ਜ਼ਰੂਰਤ ਆ ਜਾਂ ਕੋਈ ਐਮਰਜੈਂਸੀ ਆ, ਤੇ ਤੁਸੀਂ ਮਡੇਰਾ ਕਾਉਂਟੀ ਦਾ ਜਿਹੜਾ ਟੈਲੀਫੋਨ ਨੰਬਰ ਦਿੱਤਾ ਗਿਆ ਆ 5596757770 ਉੱਥੇ ਕਾਲ ਕਰ ਸਕਦੇ ਹੋ। ਜੀ ਸੋ ਲੰਘੇ ਦਿਨਾਂ ਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਤੇ ਖਬਰਾਂ ਵੀ ਸਾਂਝੀਆਂ ਕਰਦੇ ਰਹੇ ਹਾਂ ਕਿ ਕਿਵੇਂ ਕੈਨੇਡਾ ਦੇ ਵਿੱਚ ਲੱਗੀ ਅੱਗ ਦੇ ਕਰਕੇ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਘੱਟ ਵਿਜ਼ੀਬਿਲਿਟੀ ਦੇ ਧੂਏ ਦਾ ਸਾਹਮਣਾ ਕਰਨਾ ਪਿਆ ਸੀ, ਤੇ ਹੁਣ ਅੱਗਾਂ ਲੱਗਣ ਕਰਕੇ ਇੱਕ ਵਾਰ ਮਡੇਰਾ ਕਾਉਂਟੀ ਦੇ ਵਿੱਚ ਫਿਰ ਤੋਂ ਜਿਹੜੇ ਅਲਰਟ ਨੇ ਉਹ ਜਾਰੀ ਕੀਤੇ ਗਏ ਨੇ।